ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 28 ਨਵੰਬਰ 2016 15 ਮੱਘਰ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀਆਂ ਮੇਨ ਘਟਨਾਵਾਂ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਥਰਸਡੇ ਤੋਂ ਬਾਅਦ ਅੱਜ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ ਇਸ ਵੀਕ ਦਾ। ਜੀ ਥੈਂਕਸ ਗਿਵਿੰਗ ਅਸੀਂ ਕੀਤਾ ਪ੍ਰੋਗਰਾਮ, ਪਰ ਫਰਾਈਡੇ ਜਿਹੜਾ ਉਹ ਰਿਪੀਟ ਸੀ ਉਸ ਦਾ। ਔਰ ਜਿਹੜੀਆਂ ਵੀ ਘਟਨਾਵਾਂ ਇਹਨਾਂ ਪਿਛਲੇ 2-3 ਦਿਨਾਂ ਦੇ ਵਿੱਚ ਵਾਪਰੀਆਂ, ਅਸੀਂ ਉਹਨਾਂ ਦਾ ਜਿਹੜਾ ਕੁਛ ਨਾ ਕੁਛ ਜਿਹੜਾ ਅਹਿਮ ਪਾਰਟ ਹੈ ਉਹਨੂੰ ਜ਼ਰੂਰ ਵਿਚਾਰ ਅਧੀਨ ਲਿਆਵਾਂਗੇ। ਜੀ ਪਰ ਜਿਹੜੀ ਖਬਰ ਜਿਸ ਨੇ ਪਿਛਲੇ ਆਲਮੋਸਟ 2 ਦਿਨ ਤੋਂ ਹੀ, ਕੱਲ੍ਹ ਤੋਂ ਔਰ ਅੱਜ, ਜਿਹੜੀ ਬਿਲਕੁਲ ਇਕੱਲੇ ਪੰਜਾਬ ਦੇ ਮੀਡੀਆ 'ਚ ਹੀ ਨਹੀਂ ਜਾਂ ਭਾਰਤ ਦੇ ਮੀਡੀਆ 'ਚ ਹੀ ਨਹੀਂ, ਬਲਕਿ ਅਲ ਜਜ਼ੀਰਾ ਵਰਗੀਆਂ ਜਿਹੜੀਆਂ ਇੰਟਰਨੈਸ਼ਨਲ ਰੈਪਿਊਟ ਦੀਆਂ ਅਖਬਾਰਾਂ ਨੇ ਔਰ ਇਲੈਕਟ੍ਰੋਨਿਕ ਮੀਡੀਆ 'ਚ ਮੁੱਖ ਖਬਰ ਰਹੀ, ਜੀ ਜਿਸ ਨੇ ਇੱਕ ਵਾਰ ਭਾਰਤੀ ਏਜੰਸੀਆਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕਾਈ। ਪੰਜਾਬ ਦਾ ਐਡਮਿਨਿਸਟ੍ਰੇਸ਼ਨ ਤਾਂ ਬਿਲਕੁਲ ਕ੍ਰੰਬਲ ਡਾਊਨ ਹੋਇਆ, ਜਿਸ ਅੰਦਾਜ਼ ਦੇ ਵਿੱਚ ਜਿਹੜਾ ਵਾਕਿਆ ਨਾਭਾ ਜੇਲ੍ਹ ਬ੍ਰੇਕ ਦਾ ਹੋਇਆ, ਜੀ ਉਸ ਨੇ ਬਹੁਤ, ਜਿਸ ਨੂੰ ਕਹਿੰਦੇ ਨੇ ਕਿ ਪਾਜ ਮੁਲੰਮਾ ਲੈ ਜਾਵੇਗਾ, ਬਹੁਤ ਸਾਰੇ ਪਾਜ ਮੁਲੰਮੇ ਲੱਥੇ। ਔਰ ਸ਼ੁਰੂ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਇਸ ਨੂੰ ਹੋਰ ਢੰਗ ਨਾਲ ਹਰ ਇੱਕ ਨੇ ਬਿਆਨਣ ਦੀ ਕੋਸ਼ਿਸ਼ ਕੀਤੀ। ਜੀ ਪਰ ਹੁਣ ਕਿਉਂਕਿ ਕੁਛ ਤੱਥ ਜਿਹੜੇ ਨੇ ਅਜੇ ਕੰਪਲੀਟ ਟਰੂਥ ਤਾਂ ਅਨਰੇਵਲ ਨਹੀਂ ਹੋਈ, ਲੇਕਿਨ ਜਿੰਨੇ ਕੁ ਤੱਥ ਸਾਹਮਣੇ ਆਏ ਨੇ ਉਸ ਤੋਂ ਅੰਦਾਜ਼ਾ ਲਾਣਾ ਮੁਸ਼ਕਿਲ ਨਹੀਂ ਹੈ ਕਿ ਇਹ ਸਭ ਕੀ ਖੇਡ ਔਰ ਸੀ ਜਾਂ ਹੈ, ਔਰ ਕਿਵੇਂ ਅੱਜ ਜਿਸ ਹਾਲਤ ਦੇ ਵਿੱਚ ਪੰਜਾਬ ਪਹੁੰਚਿਆ ਹੈ, ਇਸ ਦੇ ਪਿੱਛੇ ਜਿਹੜਾ ਲੌਂਗ ਟਰਮ ਏਜੰਸੀਆਂ ਦਾ ਏਜੰਡਾ ਸੀ ਜੋ ਜਿਸ 'ਤੇ ਉਹਨਾਂ ਨੇ ਕੰਮ ਕੀਤਾ ਹੈ, ਜੀ ਕਿਵੇਂ ਅੱਜ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਜੀ ਔਰ ਕ੍ਰਿਮੀਨਲ ਗੈਂਗਸ, ਔਰ ਇਹ ਅਕਸਰ ਕੁਛ ਮਹੀਨੇ ਪਹਿਲਾਂ ਹੀ ਇਸ ਬਾਰੇ ਵੇਰਵੇ ਸਹਿਤ ਖਬਰ ਵੀ ਆਈ ਸੀ ਕਿ 75 ਤੋਂ 80 ਤੱਕ ਗੈਂਗਾਂ, ਨੋਨ ਗੈਂਗਸ, ਜਿਹੜੇ ਲੋਅਰ ਲੈਵਲ 'ਤੇ, ਗਲੀ ਲੈਵਲ 'ਤੇ, ਕੂਚਾ ਲੈਵਲ 'ਤੇ, ਸ਼ਹਿਰ ਲੈਵਲ 'ਤੇ ਕ੍ਰਿਮੀਨਲ ਆਪਰੇਟ ਕਰਦੇ ਨੇ। ਚੋਰੀਆਂ ਚਕਾਰੀਆਂ, ਡਕੈਤੀਆਂ, ਲੁੱਟ-ਮਾਰ, ਮਰਡਰ, ਜਾਂ ਜਿਹੜੇ ਯੂਪੀ ਬਿਹਾਰ ਦੀਆਂ ਗੈਂਗਾਂ ਦੇ ਨਾਲ ਤਾਲਮੇਲ ਰੱਖ ਕੇ ਉਹਨਾਂ ਤੋਂ ਮਦਦ ਲੈਂਦੇ ਨੇ, ਜਾਂ ਜਿਹਨੂੰ ਉੱਥੇ ਸੁਪਾਰੀ ਕਿਹਾ ਜਾਂਦਾ ਹੈ, ਜਾਂ ਹਾਇਰਡ ਅਸੈਸਿਨ, ਉਹ ਇੱਕ ਬਿਲਕੁਲ ਡਿਫਰੈਂਟ ਕਰਾਊਡ ਹੈ, ਜਾਂ ਉਹਨਾਂ ਦੀ ਗਿਣਤੀ ਤਾਂ ਅਣਗਿਣਤ ਹੈ। ਪਰ ਇਹ 75 ਤੋਂ 80 ਤੱਕ ਉਹ ਗੈਂਗਸ ਨੇ ਜਿਹੜੀਆਂ ਬਿਲਕੁਲ ਆਰਗੇਨਾਈਜ਼ਡ ਗੈਂਗਸ ਨੇ, ਜਿਨ੍ਹਾਂ ਦੇ ਕੋਲ ਦਰਜਨਾਂ ਮੈਂਬਰ ਨੇ, ਜਿਨ੍ਹਾਂ ਦੇ ਕੋਲ ਲੇਟੈਸਟ ਵੈਪਨ ਜਿਹੜੇ ਨੇ ਉਹ ਏਜੰਸੀਆਂ ਨੇ ਉਹਨਾਂ ਨੂੰ ਪ੍ਰੋਵਾਈਡ ਕੀਤੇ। ਬੇਸ਼ੱਕ ਇਨੀਸ਼ੀਅਲੀ ਜਿਹੜੀ ਇਹਨਾਂ ਦੀ ਸ਼ੁਰੂਆਤ ਹੋਈ ਜੀ ਉਹ ਤਾਂ ਮਕਸਦ ਪੰਜਾਬ ਦੇ ਵਿੱਚ ਡਰੱਗਸ ਨੂੰ ਕਿਵੇਂ ਸਪਰੈਡ ਕਰਨਾ ਹੈ, ਔਰ ਕਿਉਂਕਿ ਇੱਥੇ ਵੀ ਅਸੀਂ ਦੇਖਦੇ ਹਾਂ ਜਿਹੜੀਆਂ ਸਟੇਟਾਂ ਬਾਰਡਰ ਦੇ ਨਾਲ ਲੱਗਦੀਆਂ ਨੇ ਔਰ ਉਹਨਾਂ ਦੇ ਵਿੱਚ ਈਵਨ ਕੈਨੇਡਾ 'ਚ, ਬ੍ਰਿਟਿਸ਼ ਕੋਲੰਬੀਆ 'ਚ ਕਈ ਵਾਰ ਆਪਣੇ ਬੱਚੇ ਇਨਵੋਲਵ ਹੁੰਦੇ ਨੇ। ਪਰ ਜਦੋਂ ਅਸੀਂ ਪੰਜਾਬ ਦੇ ਕੰਟੈਕਸਟ 'ਚ ਗੱਲ ਕਰਦੇ ਹਾਂ ਜੀ ਕਿ ਕਿਸ ਅੰਦਾਜ਼ ਦੇ ਵਿੱਚ ਉਹਨਾਂ ਨੇ 90ਵਿਆਂ ਤੋਂ ਬਾਅਦ ਪਹਿਲਾਂ ਤਾਂ ਇੱਕ ਪੂਰਾ ਦਹਾਕਾ ਨਸਲਕੁਸ਼ੀ ਕੀਤੀ ਸਿੱਖਾਂ ਦੀ, ਇੱਕ ਪੂਰੀ ਜਨਰੇਸ਼ਨ ਮਾਰ ਮੁਕਾਈ, ਔਰ ਬਾਅਦ ਦੇ ਵਿੱਚ ਬੜੇ ਸਿਸਟੇਮੈਟਿਕ ਅੰਦਾਜ਼ ਦੇ ਵਿੱਚ ਪੰਜਾਬ ਦੇ ਵਿੱਚ ਡਰੱਗਸ ਲਿਆਂਦੀਆਂ ਗਈਆਂ। ਹੁਣ ਜ਼ਾਹਰ ਹੈ ਵੀ ਜਿਹੜੀਆਂ ਡਰੱਗਸ ਪੰਜਾਬ ਦੇ ਵਿੱਚ ਹੀ ਜਿਹੜੀਆਂ ਪ੍ਰੋਡਿਊਸ ਹੁੰਦੀਆਂ ਨੇ, ਜਿਸ ਦਾ ਬਾਰੇ ਸ਼ਸ਼ੀ ਕਾਂਤ ਜਿਹੜੇ ਡਾਇਰੈਕਟਰ ਜਨਰਲ ਪ੍ਰਿਜ਼ਨਸ ਰਹੇ, ਉਹ ਅਕਸਰ ਸਾਡੇ ਟੀਵੀ 84 ਦੇ ਅੱਡ-ਅੱਡ ਪ੍ਰੋਗਰਾਮਾਂ 'ਚ ਵੀ ਕਹਿੰਦੇ ਰਹੇ, ਔਰ ਉਹਦੇ 'ਚ ਵੀ ਜਿਹੜਾ ਸੇਫ ਹੇਵਨ ਸੀ ਜਿਹਦੇ ਰਾਹੀਂ ਡਰੱਗਸ ਦੇ ਜਿਹੜੇ ਡੀਲਰ ਨੇ ਜਾਂ ਜਿਹੜੇ ਕਿੰਗ ਪਿਨ ਨੇ ਆਪਰੇਟ, ਉਹ ਜੇਲ੍ਹਾਂ ਰਹੀਆਂ। ਔਰ ਸ਼ਸ਼ੀ ਕਾਂਤ ਅੱਜ ਤੋਂ 4 ਸਾਲ ਪਹਿਲਾਂ ਤੋਂ ਲਗਾਤਾਰ ਕੂਕ ਕੇ ਕਹਿ ਰਹੇ ਸੀ ਕਿ ਭਾਈ ਇਕੱਲਾ ਜੇਲ੍ਹਾਂ ਦੇ ਵਿੱਚੋਂ ਹੀ 600 ਕਰੋੜ ਦੀ ਡਰੱਗ ਜਿਹੜੀ ਹੈ ਉਸ ਦਾ ਵਪਾਰ ਹੁੰਦਾ ਹੈ। ਫਿਰ ਜਦੋਂ ਕਮਰਸ਼ੀਅਲ ਜਿਹੜੀਆਂ ਡਰੱਗਸ ਬਣਦੀਆਂ ਹੀ ਉੱਥੇ ਨੇ, ਉਹਨਾਂ ਦਾ ਅੰਦਾਜ਼ਾ ਵੱਖਰਾ ਹੈ। ਔਰ ਕਿਉਂਕਿ ਪੰਜਾਬ ਦਾ ਬਾਰਡਰ ਇੱਧਰੋਂ ਹਰਿਆਣੇ ਨਾਲ ਵੀ ਲੱਗਦਾ ਹੈ, ਰਾਜਸਥਾਨ ਨਾਲ ਵੀ ਲੱਗਦਾ ਹੈ, ਔਰ ਇਸ ਸਾਰੇ ਦੇ ਥੱਲੇ ਜਿਹੜਾ ਜਿਸ ਤਰੀਕੇ ਦੇ ਨਾਲ, ਕਿਉਂਕਿ ਰਾਜਸਥਾਨ ਦਾ ਜਿਹੜਾ ਬਾਰਡਰਿੰਗ ਪਾਰਟ ਹੈ ਉੱਥੇ ਓਪੀਅਮ ਵਗੈਰਾ ਫ੍ਰੀ ਹੈ, ਉੱਥੇ ਕੋਈ ਅਫੀਮ 'ਤੇ ਪਾਬੰਦੀ ਨਹੀਂ ਹੈ, ਡੋਡਿਆਂ 'ਤੇ। ਔਰ ਜਿਹੜੀ ਹੈਰੋਇਨ ਮੇਨ ਡਰੱਗ ਹੈ ਉਸ ਦਾ ਬੇਸ ਤਾਂ ਓਪੀਅਮ ਹੁੰਦਾ ਹੈ।
ਸੋ ਕੁਛ ਜਿਹੜੀਆਂ ਇਸ ਕਿਸਮ ਦੀਆਂ ਫੈਕਟਰੀਜ਼ ਔਰ ਇਸ ਕਿਸਮ ਦੇ ਅੰਡਰਗਰਾਊਂਡ ਮੈਨੂਫੈਕਚਰਿੰਗ ਹੈਰੋਇਨ ਔਰ ਦੂਸਰਿਆਂ ਦੀ ਸ਼ੁਰੂ ਹੋਈ, ਉਹ ਜ਼ਾਹਰ ਹੈ ਕਿ ਡਰੱਗਸ ਦੇ ਵਿੱਚ ਬਹੁਤ ਪੈਸਾ ਹੁੰਦਾ ਹੈ। ਹੁਣ ਜਿਹੜੀ 1 ਕਿਲੋ ਹੈਰੋਇਨ ਹੈ ਉਹ 1 ਕਰੋੜ ਦੀ ਹੈ। ਸੋ ਜਿਹਦੇ 'ਚ ਪੈਸਾ ਹੋਏਗਾ ਉਹਦੇ 'ਚ, ਕਿਉਂਕਿ ਇੱਕ ਪਾਸੇ ਪੰਜਾਬ 'ਚ ਉਹਨਾਂ ਨੇ ਮਾਰ ਕੇ ਸਿੱਖ ਨੌਜਵਾਨੀ ਦਾ ਘਾਣ ਕੀਤਾ ਹੈ, ਇੱਕ ਹੋਰ ਹਿੱਸਾ ਜਿਹੜਾ ਉਸ ਕਰਪਟ ਸਿਸਟਮ ਦਾ ਹਿੱਸਾ ਨਹੀਂ ਸੀ ਰਹਿਣਾ ਚਾਹੁੰਦਾ, ਉਹ ਬਾਹਰ ਨਿਕਲ ਆਇਆ। ਸਾਰੀ ਦੁਨੀਆ ਦੇ ਵਿੱਚ ਅਸਾਈਲਮ ਉਹਨਾਂ ਨੇ ਲਈ, ਔਰ ਜਿਹੜੇ ਰਹਿ ਗਏ ਉਹਨਾਂ 'ਚੋਂ ਕੁਛ ਤਾਂ ਜਿਹੜੇ ਨੇ ਉਹ ਖੁਦ ਡਰੱਗੀ ਹੋਏ ਹੀ ਹੋਏ, ਕਿਉਂਕਿ ਉਹਨਾਂ ਦੇ ਕੋਲ ਕੋਈ ਹਿੰਮਤ ਨਹੀਂ ਬਚੀ ਜਾਂ ਉਹਨਾਂ ਦੇ ਕੋਲ ਕੋਈ ਇਸ ਕਿਸਮ ਦਾ ਫਿਊਚਰ ਹੀ ਨਹੀਂ ਸੀ। ਪਰ ਇੱਕ ਤਬਕਾ ਜਿਹੜਾ ਐਗਰੈਸਿਵ ਵੀ ਸੀ ਔਰ ਜਿਹੜਾ ਪੈਸਾ ਵੀ ਬਣਾਉਣਾ ਚਾਹੁੰਦਾ ਸੀ, ਉਹ ਗੈਂਗਸਟਰ ਬਣ ਗਏ। ਔਰ ਜ਼ਾਹਰ ਹੈ ਵੀ ਇਹ ਗੈਂਗਸਟਰ ਜਿਹੜੀਆਂ 75 ਤੋਂ ਜ਼ਿਆਦਾ ਗੈਂਗਸ ਨੇ, ਇਹਨਾਂ ਨੂੰ ਪੈਟਰਨੇਜ ਸੁਖਬੀਰ ਬਾਦਲ ਅਕਾਲੀਆਂ ਦੀ ਫੁੱਲ ਪੈਟਰਨੇਜ ਰਹੀ। ਔਰ ਅਸੀਂ ਇਹ ਦੇਖਿਆ ਵੀ ਕਿਵੇਂ ਇਹਨਾਂ ਗੈਂਗਸਟਰਸ ਨੇ ਦਲੇਰੀ ਦੇ ਨਾਲ, ਉਹ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਆਫਿਸਰ ਜਿਹੜਾ ਆਪਣੀ ਬੱਚੀ ਦਾ ਆਨਰ ਬਚਾਉਣਾ ਚਾਹੁੰਦਾ ਸੀ, ਉਹਨੂੰ ਸ਼ਰੇ ਬਾਜ਼ਾਰ ਗੋਲੀ ਮਾਰੀ। ਔਰ ਕਿਵੇਂ ਇਹਨਾਂ ਦੇ ਸਬੰਧ ਜਦੋਂ ਭੋਲੇ ਦੀ ਗ੍ਰਿਫਤਾਰੀ ਹੋਈ, ਕਿਵੇਂ ਵਿਕਰਮ ਮਜੀਠੀਏ ਦਾ ਨਾਂ ਉੱਭਰਿਆ, ਔਰ ਕਿਵੇਂ ਈਵਨ ਜਲੰਧਰ ਦੇ ਵਿੱਚ ਨਿਰੰਜਨ ਸਿੰਘ ਜਿਹੜੇ ਇੰਪਲੋਇਮੈਂਟ ਜਿਹੜੇ ਉਸ ਡਰੱਗ ਐਨਫੋਰਸਮੈਂਟ ਡਾਇਰੈਕਟਰੇਟ ਦੇ ਵਿੱਚ ਆਫਿਸਰ ਸੀ, ਜਦੋਂ ਉਹਨਾਂ ਨੇ ਤਲਬ ਕੀਤਾ ਉਹਨਾਂ ਦੀ ਕਿਵੇਂ ਟਰਾਂਸਫਰ ਕੀਤੀ, ਫਿਰ ਰੁਕੀ, ਫਿਰ ਕੋਈ ਰਿਪੋਰਟ ਨਹੀਂ ਜਨਰੇਟ ਹੋਈ। ਸੋ ਕੁੱਲ ਮਿਲਾ ਕੇ ਜਿਹੜੀ ਘਟਨਾ, ਕਿਉਂਕਿ ਮੀਡੀਆ 'ਚ ਆ ਚੁੱਕਾ ਸੀ, ਉਹਦੇ ਬਹੁਤੇ ਵੇਰਵੇ ਵਿੱਚ ਨਹੀਂ ਜਾਵਾਂਗੇ। ਔਰ ਸਾਡਾ ਇਹ ਮਕਸਦ ਵੀ ਇਹੀ ਹੁੰਦਾ ਹੈ ਕਿ ਗੱਲ ਦੀ ਤਹਿ ਤੱਕ ਜਾ ਕੇ ਦੇਖਣਾ ਕਿ ਹੋਇਆ ਕੀ ਹੈ ਜਾਂ ਇਸ ਦਾ ਪਿਛੋਕੜ ਕੀ ਹੈ। ਸੋ ਜ਼ਾਹਰਾ ਤੌਰ 'ਤੇ ਤਾਂ ਖਬਰ ਇਹ ਹੈ ਕਿ ਜੀ ਜਿਹੜੇ ਹੈ ਉਹ ਆਏ ਜਿਹੜੇ ਗੈਂਗਸਟਰ ਸੀ, ਉਹਨਾਂ ਦੀ ਕੋਈ ਗਿਣਤੀ 6 ਤੋਂ ਸ਼ੁਰੂ ਕਰਕੇ 10 ਤੱਕ ਉਹਨਾਂ ਨੇ ਲਿਖੀ ਕਿ ਜੀ ਉਹਨਾਂ ਕੋਲ ਗੱਡੀਆਂ ਸੀ, 2 ਗੱਡੀਆਂ ਦੀਆਂ ਪਿਕਚਰਸ ਵੀ ਆ ਗਈਆਂ, ਦਰਸ਼ਕ ਦੇਖ ਰਹੇ ਨੇ, ਪਿਕਚਰਸ ਵੀ ਆਉਣਗੀਆਂ ਉਹਨਾਂ ਸਾਰਿਆਂ ਦੀਆਂ। ਔਰ ਉਹਨਾਂ ਨੇ ਜਿਹੜਾ ਬਾਹਰ ਦੇ ਜਿਹੜਾ ਇੱਕ ਨੂੰ ਉਹਨਾਂ ਨੇ ਹੱਥਕੜੀ ਲਾਈ ਹੋਈ ਸੀ ਦੱਸਣ ਦੇ ਲਈ ਕਿ ਜਿਵੇਂ ਉਹਨੂੰ ਉਹ ਲੈ ਕੇ ਆਏ ਨੇ ਛੱਡਣ, ਉਹਨਾਂ ਨੇ ਇੱਕ ਗਾਰਡ ਨੂੰ ਕਾਬੂ ਕੀਤਾ, ਫਿਰ ਅੰਦਰ ਗਏ, ਦੂਜੇ ਨੂੰ ਕੀਤਾ, ਔਰ ਫਿਰ ਬੇਤਹਾਸ਼ਾ ਗੋਲੀਆਂ ਚਲਾਈਆਂ। ਔਰ ਅੰਦਰੋਂ ਜਿਹੜਾ ਹੈ ਉਹਨਾਂ ਨੇ 4 ਜਿਹੜੇ ਗੈਂਗਸਟਰਸ ਆਲਰੇਡੀ ਉੱਥੇ ਸੀ ਉਹਨਾਂ ਨੂੰ, ਔਰ ਉਹਨਾਂ ਦੇ ਨਾਲ 2 ਜਿਹੜੇ ਨੇ ਉਹਨਾਂ 'ਚ ਹਰਮਿੰਦਰ ਸਿੰਘ ਮਿੰਟੂ ਔਰ ਕਸ਼ਮੀਰ ਸਿੰਘ, ਜਿਨ੍ਹਾਂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਚੀਫ ਬਣਾ ਦਿੱਤਾ ਹੈ। ਸਾਡਾ ਵੀ ਜਿੰਨਾ 20-25 ਸਾਲ ਦਾ ਇਹ ਸਾਰੇ ਪਾਰਟ ਨਾਲ ਹੈ, ਮੈਂ ਨਹੀਂ ਦੇਖਿਆ ਹੈ ਵੀ ਕਿਹੜੀ ਫੋਰਸ ਨੇ, ਲਿਬਰੇਸ਼ਨ ਫੋਰਸ ਨੇ ਕਦੋਂ ਮਿੰਟੂ ਨੂੰ ਜਿਹੜਾ ਉਹ ਚੀਫ ਬਣਾਇਆ। ਲੇਕਿਨ ਮਕਸਦ ਜਿਹੜਾ ਇਹਨਾਂ ਦਾ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇੱਕ ਤੀਰ ਨਾਲ ਕਈ ਸ਼ਿਕਾਰ ਕਰਦੇ ਨੇ, ਔਰ ਗੱਲ ਇੱਥੇ ਨਹੀਂ ਹੈ ਉਹ ਛੁਡਾ ਕੇ ਲੈ ਗਏ ਔਰ ਫਿਰ ਇਹ ਦੱਸਣ ਦੇ ਲਈ ਕਿ ਜੀ ਬਹੁਤ ਜ਼ਬਰਦਸਤ ਮੁਕਾਬਲਾ ਹੋਇਆ, ਔਰ ਦੂਜਾ ਇੱਕ ਵਿਚਾਰੀ ਬੇਗੁਨਾਹ ਬੀਬੀ ਕਾਰ ਦੇ ਉੱਤੇ ਫਾਇਰਿੰਗ ਕਰਕੇ ਇੱਕ ਸ਼ਰਮਾ ਲੇਡੀ ਉਹਨੂੰ ਮਾਰ ਮੁਕਾਇਆ। ਔਰ ਇਹ ਤਾਂ ਲੋਕਾਂ ਨੇ, ਔਰ ਉਹ ਵੀ ਉਹਨਾਂ ਨੇ ਮੁੜ ਕੇ ਨਾ ਹੁੰਦਾ ਤਾਂ ਇਹਨਾਂ ਨੇ ਉਹਨੂੰ ਵੀ ਜੋੜ ਦੇਣਾ ਸੀ ਕਿ ਉਹ ਆਤੰਕਵਾਦੀਆਂ ਦੀ ਗੈਂਗ ਦੇ ਨਾਲ ਸੀ ਜਿਹੜੀ ਉਹ ਆਈ। ਪਰ ਕਿਉਂਕਿ ਜਿਹੜੇ ਪੁਲਿਸੀਏ ਸੀ, ਲੋਕਾਂ ਦੀ ਭੀੜ ਇੱਕਦਮ ਆ ਗਈ ਔਰ ਉਹ ਵੀਡੀਓ ਇੱਕਦਮ ਅਪਲੋਡ ਹੋਈ। ਉਹਨਾਂ ਨੇ ਕਿਹਾ ਜੀ ਕਿਉਂ ਗੋਲੀ ਮਾਰੀ, ਕਿਉਂ ਉਹਨਾਂ ਨੂੰ ਫੜ ਲਿਆ ਪੁਲਿਸੀਏ ਨੂੰ, ਫਿਰ ਦੂਜਿਆਂ ਨੂੰ ਫੜ ਲਿਆ, ਉਹ ਬਚ ਗਏ, ਭੱਜ ਗਏ। ਲੇਕਿਨ ਇਹ ਗੱਲ ਫਿਰ ਉਹਨਾਂ ਕਹਾਣੀ ਬਣਾਈ ਜੀ ਸਪੀਡਿੰਗ ਕਾਰ ਆ ਰਹੀ ਸੀ, ਉਹਨਾਂ ਨੂੰ ਸਿਗਨਲ ਕੀਤਾ, ਚੈੱਕ ਪੋਸਟ 'ਤੇ ਰੁਕੇ ਨਹੀਂ, ਇਸ ਲਈ ਗੋਲੀ ਮਾਰ। ਉਹ ਸਿਰਫ ਜਿਵੇਂ ਬਾਕੀਆਂ ਥਾਵਾਂ 'ਤੇ ਕਰਦੇ ਰਹੇ ਨੇ ਇਹ ਦੱਸਣ ਦੇ ਲਈ, ਕਿਉਂਕਿ ਪੁਲਿਸ ਤਾਂ ਨਾਲ ਰਲੀ ਹੋਈ ਹੈ। ਜੇ 600 ਕਰੋੜ ਦੀ 4 ਸਾਲ ਪਹਿਲਾਂ ਜੇਲ੍ਹਾਂ 'ਚੋਂ ਡਰੱਗ ਤਸਕਰੀ ਹੁੰਦੀ ਸੀ, ਕੋਈ ਵੀ ਕੰਮ ਜੇਲ੍ਹ ਅਧਿਕਾਰੀਆਂ ਜਿਨ੍ਹਾਂ 'ਚ ਸੁਪਰਡੈਂਟ ਤੋਂ ਲੈ ਕੇ ਥੱਲੜੇ ਪਿਆਦੇ ਤੱਕ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਕੌਣ ਨਹੀਂ ਜਾਣਦਾ ਕਿ ਜੇਲ੍ਹਾਂ ਦੇ ਵਿੱਚ ਨਾ ਮੋਬਾਈਲ ਫੋਨਸ ਦੀ ਕੋਈ ਕਮੀ ਹੁੰਦੀ ਹੈ, ਨਾ ਡਰੱਗਸ ਦੀ ਕਮੀ ਹੁੰਦੀ ਹੈ, ਅੰਦਰੋਂ ਆਰਡਰ ਵੀ ਜਾਂਦੇ ਨੇ ਦੂਜੇ ਵੀ। ਔਰ ਕੁਛ ਵਾਕਿਆਤ ਵੀ ਸਾਹਮਣੇ ਆਏ ਨੇ ਕਿ ਕਿਤੇ ਪੇਸ਼ੀ ਦੇ ਬਹਾਨੇ ਛੁਡਾ ਕੇ ਲੈ ਜਾਂਦੇ ਰਹੇ, ਕਿਉਂਕਿ ਪਹਿਲਾਂ ਹੀ ਰਲੇ ਹੁੰਦੇ ਨੇ। ਔਰ ਕਿਉਂਕਿ ਡਰੱਗਸ ਦੇ ਵਿੱਚ ਜਿਵੇਂ ਮੈਂ ਕਿਹਾ ਵੀ ਕਮਾਂਡ ਵਾਲਿਆਂ ਦਾ ਵੀ ਪੈਸਾ ਬੜਾ ਹੈ, ਔਰ ਜਦੋਂ ਡੀਲ ਕਰਦੇ ਨੇ ਕੋਈ ਪੁਲਿਸ ਆਫਿਸਰ ਜਾਂ ਦੂਜਾ ਵੀ ਹੈ, ਉਹਨੂੰ ਲੱਗਦਾ ਜੀ ਇੱਕ ਵਾਰੀ 1 ਐਕਟ ਹੈਗਾ, ਜੇ ਮੈਨੂੰ ਸਸਪੈਂਡ ਵੀ ਕਰ ਦੇਣਗੇ ਵੱਧ ਤੋਂ ਵੱਧ ਇੰਨੇ ਕੁ ਪੈਸੇ ਨੇ ਜਿਹਨੇ ਮੈਂ ਨਾ ਨੌਕਰੀ 'ਚ ਕਮਾਣੇ ਨੇ, ਨਾ ਮੇਰੀ ਪੈਨਸ਼ਨ ਸਸਪੈਂਡ ਵੀ 5-7 ਸਾਲ ਬਾਅਦ ਕੋਈ ਸਬੂਤ ਨਹੀਂ ਰਹਿੰਦਾ, ਉਹ ਵਾਪਸ ਨੌਕਰੀ 'ਤੇ ਲੱਗ ਜਾਂਦੇ ਨੇ, ਪਿਛਲੀ ਤਨਖਾਹ ਵੀ ਮਿਲ ਜਾਂਦੀ। ਸੋ ਕੁੱਲ ਮਿਲਾ ਕੇ ਇਸ ਵਾਕਿਆ ਦਾ ਇੱਕ ਪਾਰਟ ਤਾਂ ਇਹ ਜ਼ਾਹਰ ਹੈ ਕਿ ਅੱਜ ਜਿਹੜੀਆਂ ਗੈਂਗਸ ਇਹਨਾਂ ਨੇ ਖੜੀਆਂ ਕੀਤੀਆਂ, ਜਿਹੜੀ ਉਹਨਾਂ ਦੀ ਹੈਲਪ ਤਾਂ ਏਜੰਸੀਆਂ ਦੀ ਸੀ, ਪਲਾਟ ਵੀ ਏਜੰਸੀਆਂ ਦਾ ਸੀ। ਬਾਦਲ ਅਕਾਲੀਆਂ ਨੂੰ ਸੂਟ ਕਰਦਾ, ਪੈਸਾ ਹਾਈ ਪੈਸਾ ਪੈਸਾ ਵੀ ਇਹਨਾਂ ਨੇ ਬਣਾਇਆ। ਪਰ ਹੁਣ ਗੱਲ ਇਹ ਹੈ ਕਿ ਵੀ ਜਿਸ ਨੂੰ ਜਿਹਦਾ ਇਹਨਾਂ ਦਾ ਹੀ ਆਪਣਾ ਘੜਿਆ ਹੋਇਆ ਹੈ ਕਿ ਜੀ ਇਹ ਜਿਹੜਾ
ਭਸਮਾਸੁਰ ਜਿਹੜੇ ਦੂਸਰਿਆਂ ਨੂੰ ਕਹਿੰਦੇ ਰਹੇ ਨੇ, ਇਹ ਭਸਮਾਸੁਰ ਨੇ ਇਹਨਾਂ ਦੇ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਫਰੈਂਕਨਸਟਾਈਨ, ਕਿ ਬਈ ਉਹ ਫਰੈਂਕਨਸਟਾਈਨ ਜਿੰਨ ਹੈ ਬੋਤਲ ਦੇ ਵਿੱਚ ਪਾਇਆ ਹੈ ਜੀ। ਹੁਣ ਜਦੋਂ ਕੱਢਿਆ ਕਿ ਜੀ ਉਹ ਆਪਣੇ ਵੈਰੀਆਂ ਨੂੰ ਮਾਰੇਗਾ ਜਾਂ ਸਾਡੇ ਦੁਸ਼ਮਣਾਂ ਨੂੰ ਮਾਰੇਗਾ, ਉਹਨੇ ਜਦੋਂ ਮਾਰ ਦਿੱਤਾ ਉਹਨੂੰ ਕਹਿੰਦੇ ਨੇ ਜਿੰਨ ਨੂੰ ਹੁਣ ਤੂੰ ਬੋਤਲ 'ਚ ਵਾਪਸ ਆ, ਉਹਨੇ ਬੋਤਲ 'ਚ ਵੜਨਾ ਨਹੀਂ ਵਾਪਸ। ਭਸਮਾਸੁਰ ਦੀ ਵੀ ਇਸ ਕਿਸਮ ਦੀ ਕਹਾਣੀ ਹੈ। ਹੁਣ ਕੁੱਲ ਮਿਲਾ ਕੇ ਇਹਨਾਂ ਨੇ ਗੈਂਗਸ ਦਾ ਖੜੀਆਂ ਕੀਤੀਆਂ ਪੈਸਾ ਬਣਾਉਣ ਲਈ, ਡਰੱਗਸ ਦੇ ਨਾਲ, ਜਾਂ ਆਪਣੇ ਵਿਰੋਧੀਆਂ ਨੂੰ ਡਰਾਉਣ ਧਮਕਾਉਣ ਲਈ। ਉੱਥੇ ਪੰਜਾਬ 'ਚ ਕੌਣ ਕੁਸਕਦਾ? ਜੇ ਕੋਈ ਬੋਲਦਾ ਜਿਸ ਅੰਦਾਜ਼ 'ਚ ਸਾਰੀਆਂ ਚੋਣਾਂ ਪਿਛਲੀਆਂ ਜਿੱਤੀਆਂ ਨੇ, ਉਹ ਜਦੋਂ ਮਰਜ਼ੀ ਆ। ਹੁਣ ਮਾਲਵਾ ਇੱਕ ਬੈਲਟ ਦੇ ਵਿੱਚ ਇੱਕ ਅਕਾਲੀ ਨੂੰ MLA ਦੀ ਟਿਕਟ ਨਹੀਂ ਦਿੱਤੀ, ਔਰ ਉਹ ਸੋਚ ਰਿਹਾ ਸੀ ਕਿ ਕਿਵੇਂ ਉਹ ਕਰੇ, ਆਫੀਸ਼ੀਅਲ ਕੈਂਡੀਡੇਟ ਦਾ ਵਿਰੋਧ ਕਰੇ। ਅਗਲੇ ਦਿਨ ਪੁਲਿਸ ਉਹਦੇ ਘਰ ਪਹੁੰਚ ਗਈ ਔਰ ਉਹਨੂੰ ਧਮਕਾ ਕੇ 2 ਥਾਣੇਦਾਰ ਉਹਦੇ ਮੁੰਡੇ ਨੂੰ ਦੂਜੇ ਲੱਭਣ ਲੱਗ ਗਏ। ਔਰ ਉਹਨੇ ਹਾਰ ਕੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਇਹ ਮੇਰਾ ਬੰਦ ਕਰੋ। ਸੋ ਮਤਲਬ ਪੁਲਿਸ ਵੀ ਜਿਹੜੀ ਹੈ ਅੱਜ ਪੰਜਾਬ ਦੇ ਵਿੱਚ ਬਾਦਲਾਂ ਦੇ ਥੱਲੇ ਇਹ ਇੱਕ ਗੈਂਗ ਹੀ ਬਣ ਗਈ ਹੈ। ਇਹ ਗੈਂਗ ਜਿਹੜੀ ਹੈ ਬਾਕੀ ਗੈਂਗਸ ਦੇ ਨਾਲ ਵੀ ਕੋਆਪਰੇਟ ਕਰਦੀ ਹੈ ਔਰ ਆਰਡਰਸ ਵੀ ਵੱਡੇ ਗੈਂਗਸਟਰ ਸੁਖਬੀਰ ਬਾਦਲ ਤੋਂ ਲੈਂਦੀ ਹੈ। ਔਰ ਇਹ ਜਿਹੜਾ ਸਾਰਾ ਵਾਕਿਆ ਸਾਹਮਣੇ ਆਇਆ ਔਰ ਇਹਦਾ ਜਿਹੜਾ ਸ਼ਰਾਰਤੀ ਆਸਪੈਕਟ ਸੀ, ਜਿਹੜਾ ਇੰਡੀਅਨ ਮੀਡੀਆ ਦਾ ਵੀ ਔਰ ਇੰਡੀਅਨ ਏਜੰਸੀਆਂ ਦਾ ਵੀ, ਕਿ ਬਜਾਏ ਦੱਸਣ ਦੇ, ਔਰ ਜਦੋਂ ਮੈਂ ਖਬਰ ਵੀ ਪਹਿਲਾਂ ਵੀ ਦੇਖਿਆ, ਹਾਲਾਂ ਮੈਨੂੰ ਅੱਧੇ ਸੈਕਿੰਡ ਲਈ ਲੱਗਾ ਕਿ ਵੀ ਇਹ ਨਾ ਹੋਏ ਵੀ ਅਸੀਂ ਕੋਈ ਰੋਂਗ ਕਰ ਲਈਏ। ਹਾਲਾਂ 1-2 ਨੇ ਬਿਆਨ ਵੀ ਦਿੱਤੇ ਇੰਗਲੈਂਡ ਤੋਂ ਆਰਗੇਨਾਈਜੇਸ਼ਨਸ ਨੇ ਕਿ ਜੀ ਇਹਨਾਂ ਨੂੰ ਹੋ ਸਕਦਾ ਵੀ ਮੁਕਾਬਲਾ ਬਣਾਉਣਾ ਹੋਏ ਸਾਰਿਆਂ ਦਾ, ਵੀ 2 ਜਿਹੜੇ ਖਾਲਿਸਤਾਨੀ ਐਕਟਿਵਿਸਟ ਵੀ ਨੇ ਉਹਦੇ 'ਚ ਮਾਰ ਦਿੱਤੇ ਹੋਣ ਜਾਂ ਮਾਰ ਦੇਣਗੇ। ਪਰ ਮੈਂ ਥੋੜ੍ਹਾ ਜਿਹਾ ਕੌਸ਼ੀਅਸ ਸੀ ਕਿਉਂਕਿ ਮੈਨੂੰ ਇਹ ਨਜ਼ਰ ਆ ਰਿਹਾ ਸੀ ਵੀ ਕੰਮ ਇਹ ਗੈਂਗਾਂ ਦਾ ਹੀ ਹੈ ਔਰ ਇਸ ਕਿਸਮ ਦੀ ਡੇਅਰ ਡੈਵਲਰੀ ਜਿਹੜੀ ਹੈ ਜਿਵੇਂ ਉਹਨਾਂ ਨੇ ਦਿਖਾਈ, ਉਹਦੇ ਤੋਂ ਬਾਅਦ ਹੁਣ ਜ਼ਾਹਰ ਹੈ ਵੀ ਛਡਾਣੇ ਤਾਂ ਉਹਨਾਂ ਨੇ ਆਪਣੇ ਉਹ ਗੈਂਗ ਵਾਲੇ ਸੀ ਇਹ। ਔਰ ਹੁਣ ਮਨ ਆ ਵੀ ਗਿਆ ਸਾਹਮਣੇ ਕਿ ਜਿਹੜਾ ਮਿੰਟੂ ਹੈ ਇਹਨੂੰ ਤਾਂ 1 ਦਿਨ ਪਹਿਲਾਂ ਪਤਾ ਲੱਗਾ ਉੱਤੇ ਉਹਨਾਂ ਨੇ ਕਿਹਾ ਹੋਣਾ ਵੀ ਅਸੀਂ ਜਾਣਾ ਜੇਲ੍ਹ 'ਚੋਂ, ਭਾਈ ਤੂੰ ਦੱਸ। ਉਹਨੇ ਵੀ ਕਿਹਾ ਹੋਣਾ ਵੀ ਚਲੋ ਨਿਕਲੋ। ਸੋ ਅਦਰਵਾਈਜ਼ ਉਹਨਾਂ ਦੇ ਵਕੀਲ ਨੇ ਵੀ, ਜਸਪਾਲ ਸਿੰਘ ਮੰਝਪੁਰ ਨੇ ਕਿਹਾ ਵੀ ਜਿੰਨੇ ਉਹਦੇ ਖਿਲਾਫ ਕੇਸ ਸੀ ਉਹਦੇ 'ਚ ਕੋਈ ਸਬੂਤ ਨਹੀਂ, ਉਹ ਵੀ ਕੋਈ ਉਹਨੇ ਮਰਡਰ ਨਹੀਂ ਕੀਤਾ ਹੋਇਆ, ਕੰਸਪੀਰੇਸੀ ਦੇ ਸੀ ਔਰ ਉਹ ਜਲਦੀ ਬਰੀ ਹੋਣ ਵਾਲਾ ਸੀ। ਕੁਛ ਦੇ ਵਿੱਚ ਤਾਂ ਉਹਨਾਂ ਦੇ ਕੇਸ ਡਿੱਗ ਰਹੇ ਸੀ। ਸੋ ਜ਼ਾਹਰ ਹੈ ਵੀ ਉਹਨੇ ਕਿਹਾ ਵੀ ਪਤਾ ਨਹੀਂ ਇਹਨਾਂ ਨੇ ਮੈਨੂੰ ਰੱਖਣਾ ਹੀ ਹੈ। ਉਹ ਵੀ ਲੇਕਿਨ ਜਿਹੜੀ ਪਹਿਲੀ ਕਹਾਣੀ ਮੀਡੀਆ ਨੇ ਔਰ ਏਜੰਸੀਆਂ ਨੇ ਦਿੱਤੀ ਔਰ ਇਹਦੇ 'ਚ ਈਵਨ ਸੁਖਬੀਰ ਬਾਦਲ ਨੇ ਸਿੱਧਾ ਸੰਬੰਧ ਪਾਕਿਸਤਾਨ ਨਾਲ ਜੋੜਤਾ। ਮੀਡੀਆ ਨੇ ਕਿ ਜੀ ਟੌਪ KLF ਚੀਫ ਕਮਾਂਡਰ ਔਰ ਉਹਨੂੰ ਲੈ ਗਏ ਛਡਾ ਕੇ, ਉਹਦਾ ਕੋਈ ਪਾਕਿਸਤਾਨ ਨਾਲ ਲਿੰਕ ਹੋਏਗਾ। ਯਾਨੀ ਜਿਹੜੀ ਇਹ ਗੈਂਗ ਵਾਰਫੇਅਰ ਇਹਨਾਂ ਨੇ ਖੜੀ ਕੀਤੀ ਪੰਜਾਬ 'ਚ, ਔਰ ਜਿਵੇਂ ਗੈਂਗਸ ਨੂੰ ਇਹਨਾਂ ਨੇ ਵਰਤਿਆ, ਕਿਉਂਕਿ ਆਮ ਹੁੰਦਾ ਹੈ ਜੀ ਉਹ ਕਾਲਵਾ ਮਾਰਿਆ ਗਿਆ, ਉਹਦੀ ਗੈਂਗ ਦਿਆਂ ਨੂੰ ਉਹਨਾਂ ਨੇ ਮਾਰਿਆ। ਜਿਹੜਾ ਹੁਣ ਇੱਕ ਨੂੰ ਇਹਨਾਂ ਨੇ ਸਭ ਤੋਂ ਪਹਿਲਾਂ ਫੜਿਆ UP ਦੇ ਵਿੱਚ ਜਾ ਕੇ, ਉਹ ਜਿਹੜਾ ਉਹਨੂੰ ਪਹਿਲਾਂ ਛਡਾਇਆ ਹੋਇਆ ਸੀ। ਸੋ ਕੁੱਲ ਮਿਲਾ ਕੇ ਇਹ ਆਮ ਜਿਹੜੀਆਂ ਜਦੋਂ ਤੁਸੀਂ ਇਸ ਲੈਵਲ 'ਤੇ ਸਟੇਟ ਮਸ਼ੀਨਰੀ ਨਾਲ ਰਲ ਜਾਂਦੀ ਹੈ, ਫਿਰ ਗੈਂਗਸ ਜਿਹੜੀਆਂ ਨੇ ਉਹੀ ਜਿਹੜੇ ਨੇ ਰੂਲ ਆਫ ਦਾ ਲੈਂਡ ਹੁੰਦਾ। ਔਰ ਅੱਜ ਪੰਜਾਬ ਦੇ ਵਿੱਚ ਇਹੀ ਗੈਂਗ ਵਾਰਫੇਅਰ, ਔਰ ਫਿਰ ਇਹਨਾਂ ਨੇ ਸਾਰਾ ਬਦਨਾਮੀ ਜਿਹੜੀ ਕਰਨ ਦਾ ਖਾਲਿਸਤਾਨੀਆਂ ਦੇ ਕੇ, ਖਾਲਿਸਤਾਨੀ ਚੀਫ ਦੌੜ ਗਿਆ KLF ਦਾ ਔਰ ਪਾਕਿਸਤਾਨ ਉਹ। ਔਰ ਜਦੋਂ ਫਿਰ ਉਹਨੂੰ ਫੜ ਵੀ ਲਿਆ ਮਿੰਟੂ ਨੂੰ ਦਿੱਲੀ ਸਟੇਸ਼ਨ ਦੇ ਉੱਤੇ। ਕਹਾਣੀ ਹੁਣ ਇੱਕ ਤਾਂ ਇਹ ਹੈ ਕਿ ਵੀ ਪੰਜਾਬ ਪੁਲਿਸ ਨੂੰ ਜਾਂ ਦੂਜਿਆਂ ਨੂੰ, ਪੰਜਾਬ ਵਾਲਿਆਂ ਨੂੰ ਮੌਕਾ ਨਹੀਂ ਬਣਿਆ ਆਪਣੀ ਕਹਾਣੀ 'ਚ ਫਿੱਟ ਕਰਨ ਦਾ, ਕਿਉਂਕਿ ਸਟੇਟਾਂ ਡਿਫਰੈਂਟ ਇਨਵੋਲਵ ਹੋ ਗਈਆਂ। ਜੇ ਬੰਦਾ UP 'ਚ ਫੜਿਆ ਗਿਆ, UP 'ਚ ਸਮਾਜਵਾਦੀਆਂ ਦੀ ਸਰਕਾਰ ਹੈ। ਜੇ ਕੋਈ ਦਿੱਲੀ 'ਚ ਫੜਿਆ ਗਿਆ, ਇੱਕ ਅੱਧਾ ਹਰਿਆਣੇ 'ਚ ਜਾਂ ਕਿਤੇ ਹੈਗੇ, ਜਾਂ ਬਾਕੀਆਂ ਨੂੰ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਇਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਨਹੀਂ ਤਾਂ ਇਹਨਾਂ ਨੇ ਪਤਾ ਨਹੀਂ ਕਹਾਣੀ ਦਾ ਹੋਰ ਕੀ ਬਣਾਉਣਾ ਸੀ, ਇਹਨੂੰ ਕਿਵੇਂ ਖਾਲਿਸਤਾਨ ਦੇ ਨਾਲ ਰੜਕਣਾ ਸੀ, ਫਿਰ ਪਾਕਿਸਤਾਨ ਦੇ ਨਾਲ ਰੜਕਣਾ ਸੀ। ਪਰ ਇਹ ਗੱਲ ਹੁਣ ਸਾਹਮਣੇ ਆ ਗਈ ਔਰ ਅੱਜ ਦਾ ਈਵਨ ਟ੍ਰਿਬਿਊਨ ਦਾ ਐਡੀਟੋਰੀਅਲ ਬੜਾ ਸਪਸ਼ਟ ਹੈ ਕਿ ਇਹ ਖੇਡ ਕੀ ਹੈ। ਹੁਣ ਇਹਨੇ ਸਭ ਐਕਸਪੋਜ਼ ਕਰਤੇ। ਸੁਰੇਸ਼ ਅਰੋੜਾ ਬੜਾ ਐਫੀਸ਼ੀਐਂਟ ਹੈ ਜੀ। ਨਾਭਾ ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਨੂੰ ਜੇ 8-10 ਵੀ ਨਹੀਂ ਹੁਣ ਆ ਰਹੇ, ਸ਼ਾਇਦ 6 ਹੀ ਗੈਂਗਸਟਰ ਸੀ, ਜੇ ਉਹ ਐਟ ਵਿਲ ਆਏ ਮਾਰ ਕੇ ਜਿਹੜਾ ਉਹਨਾਂ ਨੇ ਅਟੈਕ ਕਰਕੇ ਜਿਸ ਅੰਦਾਜ਼ 'ਚ ਛੁਡਾ ਕੇ ਲੈ ਗਏ, ਤੇ ਫਿਰ ਤੁਸੀਂ ਕਿਹੜਾ ਜੀ ਧਮਕੀਆਂ ਦੇ ਰਹੇ ਹੋ? ਤੁਸੀਂ ਪਾਕਿਸਤਾਨ ਨੂੰ ਤੁਸੀਂ ਇੱਧਰ ਕਰ ਰਹੇ ਹੋ, ਉੱਧਰ ਕਰ ਰਹੇ ਹੋ, ਵੀ ਤੁਹਾਡਾ ਹਾਲ ਤਾਂ ਇਹ ਹੈ, ਕਿਵੇਂ ਤੁਸੀਂ ਡਿਫੈਂਡ ਕਰੋਗੇ ਕੱਲ੍ਹ ਨੂੰ? ਹੁਣ ਜਦੋਂ ਅਸੀਂ ਦੂਸਰੇ ਪਾਸੇ ਦੇਖਦੇ ਹਾਂ ਜਿਹੜੇ ਡੇਅਰ ਡੈਵਲ ਅਟੈਕ ਹੁੰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਡੇਅਰ ਡੈਵਲਰੀ ਵੀ ਹੈ। ਡੇਅਰ ਡੈਵਲਰੀ ਇਹੀ ਡੈਵਲ ਹੀ ਕਰਦਾ ਹੈ, ਡੇਅਰਿੰਗ। ਲੇਕਿਨ ਜਿਵੇਂ ਇਹਨਾਂ ਦਾ ਸਾਰਾ ਸਿਸਟਮ ਐਕਸਪੋਜ਼ ਕਰਕੇ ਰੱਖਦਾ ਵੀ ਆਹ ਤੁਹਾਡੀ ਹਾਈ ਸਿਕਿਉਰਿਟੀ ਜੇਲ੍ਹ ਹੈ, ਔਰ ਟ੍ਰਿਬਿਊਨ ਨੇ ਇਹਨੇ ਕੈਚ ਕੀਤਾ ਇਹ ਸਾਰਿਆਂ ਨੂੰ,
ਉਹਨੇ ਕਿਹਾ ਦਾ ਸ਼ੇਮ ਐਟ ਨਾਭਾ ਸੀਰੀਅਸ ਕੰਸੀਕੁਐਂਸਿਸ ਫਾਰ ਨੈਸ਼ਨਲ ਸਿਕਿਉਰਿਟੀ। ਇਹ ਹੈ ਜਿਹੜਾ ਹਿੰਦੂ ਪੈਟਰੀਓਟ ਹੈ ਜੀ, ਉਹ ਇਹ ਦੇਖਦਾ ਵੀ ਇਹ ਹੋ ਕੀ ਰਿਹਾ, ਕਿੱਥੋਂ ਤੱਕ ਗੱਲ ਚਲੀ ਗਈ। ਹੁਣ ਇੱਕ ਪਾਸੇ ਖਾਲਿਸਤਾਨੀ ਬਹਾਦਰੀ ਸੀ, ਜਿਵੇਂ ਬੈਂਕ ਆਪਰੇਟ ਕੀਤਾ ਲੁਧਿਆਣੇ ਦੇ ਵਿੱਚ, ਜਾਂ ਜਰਨਲ ਵੈਦਿਆ, ਜਾਂ ਜਿੰਨੇ ਪੰਜਾਬ ਦੇ ਵਿੱਚ ਐਕਟ ਸੀ, ਇਹਨਾਂ ਨੂੰ ਕੋਈ ਭੁਲੇਖਾ ਤਾਂ ਹੈ ਨਹੀਂ ਕਿ ਸਿੱਖਾਂ ਦੇ ਵਿੱਚ ਬਹਾਦਰੀ ਇਨਹੈਰੈਂਟ ਹੈ। ਹੁਣ ਤੁਸੀਂ ਭਾਵੇਂ ਸਿੱਖਾਂ ਦੇ ਮੁੰਡੇ ਡਰੱਗੀ ਬਣਾ ਦਿੱਤੇ, ਗੈਂਗਸਟਰ ਬਣਾ ਦਿੱਤੇ, ਲੇਕਿਨ ਉਹ ਡੇਅਰ ਡੈਵਲਰੀ ਕਿੱਥੋਂ ਕੱਢ ਲਓਗੇ ਵਿੱਚੋਂ? ਜੀ, ਜੀ, ਸੋ ਉਹੀ ਜਿਹੜੇ ਨੇ ਹੁਣ ਇਹਨਾਂ ਨੂੰ ਇਹ ਫਿਕਰ ਪਿਆ ਵੀ ਇਹ ਫਰੈਂਕਨਸਟਾਈਨ ਜਿਹੜਾ ਬੋਤਲ ਚੋਂ ਕੱਢਿਆ ਇਹ ਤਾਂ ਵਾਪਸ ਨਹੀਂ ਵੱਢ ਰਿਹਾ। ਔਰ ਇਸ ਹੱਦ ਤੱਕ ਉਹਨਾਂ ਨੇ ਜਿਹੜਾ ਐਕਟ ਕੀਤਾ, ਔਰ ਇਹਨੇ ਇਹੀ ਕਿਹਾ, ਉਹਨੇ ਕਿਹਾ 2 days ago ਪ੍ਰਾਈਮ ਮਿਨਿਸਟਰ ਵਾਜ਼ ਇਨ ਪੰਜਾਬ in the company of Punjab Chief Minister, Deputy Chief Minister Modi meditated on the Indus Water Treaty, Pakistan, black money, counterfeit currency, terrorism, etc. His presence sought to impart a kind of certificate of good conduct to Punjab government. On Sunday morning, the criminals at Nabha mocked at all these claims of good governance and law and order. The sheer audacity of Nabha escapees and their accomplices is believing that they could carry out such a jailbreak is an advertisement of sort. The jailbreak was virtually a cakewalk. The only saving grace is the immediate arrest of one of the escapees, Harminder Mintu of Khalistan Liberation Force. ਉਹਨੇ ਕਿਹਾ ਜੀ ਆ ਮੋਦੀ 2 ਦਿਨ ਪਹਿਲਾਂ ਉੱਥੇ ਸੀ, ਪਾਕਿਸਤਾਨ ਨੂੰ ਧਮਕੀ, ਇੰਡਸ ਵਾਟਰ ਔਰ ਬਲੈਕ ਮਨੀ, ਤੇ ਦੂਜਾ ਉਹਨੇ ਕਿਹਾ ਵੀ ਇਹ ਸਰਟੀਫਿਕੇਟ ਦੇਣਾ ਸੀ ਬਾਦਲ ਨੂੰ ਕਿ ਜੀ ਬਿਲਕੁਲ ਠੀਕ ਠਾਕ ਹੈ, ਕਿ ਵੀ ਆਹ ਜਿਹੜਾ ਕੰਮ ਹੋਇਆ ਉਹਨਾਂ ਦੇ ਕੇਕ ਵਾਕ ਸੀ, ਉਹ ਗਏ ਛੁਡਾ ਕੇ ਆਪਣੇ ਬੰਦੇ ਲੈ ਆਏ। ਫਿਰ ਹੁਣ ਉਹਨੇ ਕਿਹਾ ਵੀ what stood out clearly at Nabha was the cowardice of the jail staff and mismanagement of the so-called high security jail. How easy it was for the gangsters to trick the jail staff into believing in their story. As the criminals opened indiscriminate firing, the jail staff failed to retaliate and stop the escapees in their tracks. But no one should be surprised at this meek surrender. It reflects corrupt jail management culture in which prisoners are allowed access to mobiles, internet and drugs. This will not change with the suspension of a couple of jail officials और बाकी लंबा चौड़ा है, by making it easier for prisoners to come out on parole. ਹੁਣ ਇਹਦੇ 'ਚ ਥਰਡ ਜਿਹੜਾ ਪਹਿਲੇ 2 ਬਿਲਕੁਲ ਪੋਜ਼ਿਟਿਵ ਦੇ ਕੇ, ਔਰ ਇਹੀ ਨਹੀਂ ਵੀ ਗੈਂਗਸਟਰਸ ਜਾਂ ਦੂਜੇ ਐਟਫਰੇ, ਉਹਨਾਂ ਸਾਰਿਆਂ ਦੇ ਫੇਸਬੁੱਕ ਮੈਸੇਜ ਬਣੇ ਹੋਏ, ਫੇਸਬੁੱਕ ਪੇਜ ਬਣੇ ਹੋਏ ਨੇ ਜੀ, ਅੰਦਰੋਂ ਉਹ ਪੋਸਟਾਂ ਵੀ ਲਿਖਦੇ ਨੇ, ਉਹਨਾਂ ਦੇ ਹਜ਼ਾਰਾਂ ਫੈਨ ਨੇ। ਜਦੋਂ ਆ ਕਾੜਵਾ ਕਿ ਕਿਹੜਾ ਜਿਹੜਾ ਮਰਿਆ ਸੀ ਉਹਨੂੰ ਟ੍ਰਿਬਿਊਟ ਔਰ ਉਹਦਾ ਨਾਲ ਸੀ ਕਿ ਜੀ ਅਸੀਂ ਦਾ ਬਦਲਾ ਲਵਾਂਗੇ, ਉਹ ਤਾਂ ਬੜਾ ਖੁੱਲ੍ਹ ਕੇ ਕਰ ਰਹੇ ਨੇ। ਹੁਣ ਕਰਪਟ ਮੈਨੇਜਮੈਂਟ ਸਾਰਾ ਸਿਸਟਮ ਜਿਹੜਾ ਦੂਜਾ ਹੈ, ਪਰ ਇਹਨੂੰ ਹੁਣ ਇਹ ਜੋੜਨਾ ਚਾਹੁੰਦੇ ਨੇ ਨਾਲ ਕਿ ਜੀ ਇਹ ਵੀ ਕਹਿੰਦਾ ਹੈ ਕਿ ਜੀ ਇਹ ਜਿਹੜੀ ਅਕਾਲੀ ਸਰਕਾਰ ਨੇ ਜਿਹੜੀ ਪੈਰੋਲ ਦੇ ਉੱਤੇ ਬੰਦੇ ਛੱਡਣੇ ਸ਼ੁਰੂ ਕੀਤੇ ਨਾ, ਇਹਨੇ ਇਹ ਕੰਮ ਖਰਾਬ ਕਰਤਾ। ਹੁਣ ਤੁਸੀਂ ਦੱਸੋ ਵੀ ਅਟੈਕ ਕਰਨ ਵਾਲਿਆਂ 'ਚ ਕਿਹੜਾ ਪੈਰੋਲ ਦੇ ਉੱਤੇ ਆਇਆ ਜੀ, ਜੀ, ਔਰ ਕੌਣ ਜਿਹੜਾ ਹੈ ਉਹ ਇਸ ਦੇ ਲਈ ਜ਼ਿੰਮੇਵਾਰ ਹੈ? ਇਹ ਇੱਕ ਮੀਅਰ ਡਰੱਗ ਵਾਰਫੇਅਰ ਹੈ ਜਿਹਦੇ ਥੱਲੇ ਇਹਨਾਂ ਨੇ ਉਹਦਾ ਐਡਵਾਂਟੇਜ ਲਿਆ, ਔਰ ਇਸ ਸਭ ਦੇ ਨਾਲ ਇਹਨਾਂ ਨੇ ਇਹਨੂੰ ਖਾਲਿਸਤਾਨ ਦੀ ਮੂਵਮੈਂਟ ਨਾਲ ਜੋੜਨਾ ਚਾਹਿਆ। ਪਰ ਮੈਂ ਦੇਖਦਾ ਵੀ ਫਰਕ ਕਿੰਨਾ ਹੈ ਬਾਕੀ ਮੀਡੀਆ ਦਾ। ਹੁਣ ਇਹਨਾਂ ਨੇ ਖਾਲਿਸਤਾਨੀ ਟੈਰਰਿਸਟ ਮਿੰਟੂ ਨੂੰ ਬਣਾਇਆ, ਪਹਿਲਾਂ ਪਾਕਿਸਤਾਨ ਨਾਲ ਜੋੜਿਆ। ਅਲ ਜਜ਼ੀਰਾ ਦੀ ਖਬਰ ਸੀ ਸਿੱਖ ਕਮਾਂਡਰ ਰੀਕੈਪਚਰਡ ਆਫਟਰ ਇੰਡੀਆ ਪ੍ਰਿਜ਼ਨ ਬ੍ਰੇਕ। ਹੁਣ ਉਹਨੂੰ ਜੇ ਇਹ ਖਾਲਿਸਤਾਨੀ ਕਹਿੰਦੇ ਨੇ, ਕਹਿੰਦੇ ਸਿੱਖ ਕਮਾਂਡਰ ਹੈ ਕਿ ਭਾਈ ਜੇ ਖਾਲਿਸਤਾਨ ਦਾ ਇਹ ਟਾਪ ਕਮਾਂਡਰ ਆਫ ਏ ਸਿੱਖ ਆਰਮਡ ਗਰੁੱਪ was recaptured by police in the Indian capital city Delhi a day after he was freed in a dramatic jailbreak by a gang wearing police uniforms. ਹੁਣ ਇਹ ਖਬਰ ਦਾ ਅੰਦਾਜ਼ ਹੈ, ਔਰ ਇਸ ਤੋਂ ਜਿਹੜਾ ਅੱਗੇ ਨੂੰ ਗੱਲ ਕਿੱਧਰ ਨੂੰ ਜਾਏਗੀ ਪੰਜਾਬ ਦੇ ਵਿੱਚ ਜਦੋਂ ਤੱਕ ਚੋਣਾਂ ਪਹੁੰਚਣੀਆਂ ਨੇ ਜੀ, ਇਸ ਕਿਸਮ ਦੇ ਵਾਕਿਆ। ਔਰ ਅਸੀਂ ਦੇਖ ਰਹੇ ਹਾਂ ਵੀ ਵਨ ਅਪਮੈਨਸ਼ਿਪ ਕੀ ਸੀ। ਸੁਖਬੀਰ ਬਾਦਲ ਨੇ ਸਿੱਧਾ ਪਾਕਿਸਤਾਨ ਦੇ ਖਾਤੇ 'ਚ ਪਾਇਆ, ਅਮਰਿੰਦਰ ਨੇ ਸਿੱਧਾ ਸੁਖਬੀਰ ਦੇ ਖਾਤੇ 'ਚ ਪਾਇਆ ਕਿ ਜੀ ਹਾਈ ਲੈਵਲ ਕੰਸਪੀਰੇਸੀ, ਔਰ ਇਹ ਜਿਹੜਾ ਇਹਦੇ ਨਾਲ ਗੜਬੜ ਕਰਨਾ ਚਾਹੁੰਦੇ ਨੇ। ਉਹਦਾ ਜਲੂਸ ਨਿਕਲਿਆ, ਉਹਦੀ ਸ਼ਕਲ ਦੇਖੋ, ਮੂੰਹ 'ਚੋਂ ਝੱਗ ਵਗਦੀ ਸੀ। ਸੁਰੇਸ਼ ਅਰੋੜਾ ਬੇਗੁਨਾਹ ਨੂੰ ਮਾਰਨ ਲਈ ਇਹ ਸ਼ੇਰ ਨੇ, ਉਹਨਾਂ 6 ਗੈਂਗਸਟਰਸ ਦੇ ਸਾਹਮਣੇ ਖਲੋਣ ਦੀ ਹਿੰਮਤ ਨਹੀਂ ਹੋਈ। ਜੇ ਉਹ ਪੰਜਾਬ ਕ੍ਰਾਸ ਕੀਤਾ, ਦਿੱਲੀ ਤੱਕ ਪਹੁੰਚੇ ਨੇ, ਹਰਿਆਣੇ 'ਚ ਗਏ ਨੇ, ਕਿੱਥੇ ਇਹਨਾਂ ਦੀ ਬਹਾਦਰ ਪੁਲਿਸ ਔਰ ਕਿੱਥੇ ਇਹਨਾਂ ਦਾ ਬਹਾਦਰ ਸਾਰਾ ਜਿਹੜਾ ਹੈ ਅਪ ਟੂ ਦਾ ਮਾਰਕ ਹੈ ਜੀ ਸਾਡਾ, ਅਸੀਂ ਕੁਚਲ ਦਿਆਂਗੇ, ਦੱਬ ਦਿਆਂਗੇ, ਨੱਪ ਦਿਆਂਗੇ। ਪਰ
ਇਹ ਗੱਲ ਜ਼ਰੂਰ ਇਹ ਦੱਸਦੀ ਹੈ ਕਿ ਭਾਈ ਇਹ ਤਾਂ ਠੀਕ ਹੈ ਕਿ ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਲੇਕਿਨ ਇਸ ਸਭ ਨੂੰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਪੰਜਾਬ ਦੀ ਜਵਾਨੀ, ਪੰਜਾਬ ਦੇ ਉਹ ਬੱਚੇ ਜਿਨ੍ਹਾਂ ਦੇ ਅੰਦਰ ਉਹ ਬਹਾਦਰੀ ਦਾ ਤੱਤ ਹੈ, ਜਿਹੜੇ ਕਿਸੇ ਵੇਲੇ ਕਿਸੇ ਵੀ ਕੰਮ ਦੇ ਲਈ ਜਿਹੜੇ ਕ੍ਰੀਏਟਿਵ ਹੋ ਕੇ ਪ੍ਰੋਗਰੈਸਿਵ ਲਾਈਨ ਦੇ ਉੱਤੇ ਜਿਹੜਾ ਉਸ ਧਰਤੀ ਨੂੰ ਲਿਜਾ ਸਕਦੇ ਸੀ, ਲੋਕਾਂ ਨੂੰ ਲਿਜਾ ਸਕਦੇ ਸੀ, ਜੀ ਅੱਜ ਇਹਨਾਂ ਨੇ ਕਿਸ ਕਿਸਮ ਦਾ ਜਿਹੜਾ ਉਹ ਜਾਲ ਰਚ ਕੇ ਉਹਨਾਂ ਨੂੰ ਕਿਸ ਖਾਤੇ 'ਚ ਪਾਇਆ, ਔਰ ਇਹ ਵੀ ਅਲਟੀਮੇਟਲੀ ਇਹਨੂੰ ਵੀ ਖਾਲਿਸਤਾਨ ਦੇ ਖਾਤੇ 'ਚ ਪਾ ਕੇ ਜਿਹੜੀ ਇਹਨਾਂ ਦੀ ਆਪਣੀ ਕ੍ਰੀਏਸ਼ਨ ਹੈ ਖਾਲਿਸਤਾਨ ਦੀ ਮੂਵਮੈਂਟ ਨੂੰ ਬਦਨਾਮ ਕਰਨ ਦਾ ਯਤਨ। ਜੀ ਬਿਲਕੁਲ ਡਾਕਟਰ ਸਾਹਿਬ, ਲੱਗਦਾ ਤੇ ਇਸ ਤਰ੍ਹਾਂ ਹੀ ਹੈ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।